ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਸਿਆਸੀ ਮੁੱਦਾ। ਦੇਖੋ ਅੱਜ ਕੱਲ ਕਿਉਂਕਿ ਭਾਵੁਕਤਾ ਕਾਫੀ ਜ਼ਿਆਦਾ ਹੈ, ਕੌਮ 'ਚ ਵੀ ਹੈ, ਅਸੀਂ ਵੀ ਉਸ ਸਾਰੇ 'ਚੋਂ ਨਿਕਲ ਰਹੇ ਹਾਂ ਘੱਲੂਘਾਰੇ ਦਾ ਕੰਟੈਕਸਟ ਜੀ। ਪਰ ਫਿਰ ਵੀ ਅਸੀਂ ਆਪਣੇ ਇਸ ਸੈਗਮੈਂਟ ਨੂੰ ਜਾਰੀ ਰੱਖਣਾ ਚਾਹੁੰਦੇ ਹਾਂ, ਕੋਈ ਨਾ ਕੋਈ ਡਿਵੈਲਪਮੈਂਟ ਨੂੰ ਆਧਾਰ ਬਣਾ ਕੇ ਜੀ। ਅੱਜ ਅਸੀਂ ਇੱਕੋ ਹੀ ਇਸ਼ੂ ਡਿਸਕਸ ਕਰਾਂਗੇ ਕਿਉਂਕਿ ਪਿਛਲੇ ਦਿਨਾਂ ਤੋਂ ਵੀ ਅਸੀਂ ਬਹੁਤ ਸਾਰੀਆਂ ਈਮੇਲਸ ਆਈਆਂ ਹੋਈਆਂ ਨੇ, ਉਹਨਾਂ ਨੂੰ ਨਹੀਂ ਰਿਸਪੌਂਡ ਕਰ ਸਕੇ ਜੀ। ਅਸੀਂ ਜਦੋਂ ਹੁਣੇ ਹੀ ਰੂਲ ਆਫ ਦਾ ਲਾਅ ਦੀ ਗੱਲ ਕੀਤੀ ਹੈ ਕਿ ਇੱਕੋ ਹੀ ਸਟੇਟ ਦੇ ਫੈਬਰਿਕ ਦੇ ਵਿੱਚ ਕਿਵੇਂ ਦੋ ਕਾਨੂੰਨ ਨੇ, ਔਰ ਜਦੋਂ ਤੁਸੀਂ ਪਿੰਡਾਂ ਵਾਲਿਆਂ ਦੀਆਂ ਸਪੀਚਸ ਸੁਣਦੇ ਹੋ ਅੱਜ ਦੀ ਜਨਰੇਸ਼ਨ ਦੇ ਲਈ ਵੀ ਜਿਹੜੇ ਉਹਨਾਂ ਨੂੰ ਉਸ ਵੇਲੇ ਨਹੀਂ ਲਾਈਵ ਸੁਣਿਆ ਹੋਇਆ ਜਾਂ ਉਹਨਾਂ ਦੇ ਦਰਸ਼ਨ ਦਾ ਉਹਨਾਂ ਨੂੰ ਮੌਕਾ ਨਹੀਂ ਮਿਲਿਆ, ਅਕਸਰ ਉਹ ਵੇਰਵੇ ਦੇ ਨਾਲ ਇਹ ਦੱਸਦੇ ਸਨ ਕਿ ਕਿਵੇਂ ਇਸ ਮੁਲਕ ਦੇ ਵਿੱਚ ਦੋ ਕਾਨੂੰਨ ਨੇ। ਉਹਨਾਂ ਨੇ ਕਹਿਣਾ ਕਿ ਭਾਈ ਜੇ ਗਜਿੰਦਰ ਸਿੰਘ ਹੋਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਸਹਾਰਦੇ ਹੋਏ ਔਰ ਜੋ ਚੰਦੋ ਕਲਾਂ 'ਚ ਹੋਇਆ ਉਹ ਜਹਾਜ਼ ਉਡਾ ਕੇ ਪਾਕਿਸਤਾਨ ਲੈ ਜਾਂਦੇ ਨੇ ਤੇ ਉਹਨਾਂ ਨੂੰ ਜਿਹੜਾ ਉਮਰ ਕੈਦ ਔਰ ਫਾਂਸੀਆਂ ਔਰ ਭਾਰਤ ਸਰਕਾਰ ਵਾਪਸ ਮੰਗਦੀ ਹੈ ਜੀ। ਤੇ ਇੱਧਰ ਪਾਂਡੇ ਭਰਾ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਜਦੋਂ ਗ੍ਰਿਫਤਾਰ ਕੀਤਾ ਤੇ ਉਹਦੇ ਪ੍ਰੋਟੈਸਟ ਜਹਾਜ਼ ਉਹਨਾਂ ਨੇ ਅਗਵਾ ਕੀਤਾ ਤੇ ਉਹਨਾਂ ਨੂੰ ਵਜ਼ੀਰ ਬਣਾਇਆ ਗਿਆ। ਫਿਰ ਉਹਨਾਂ ਨੇ ਕਹਿਣਾ ਕਿ ਭਾਈ ਜੇ ਸਿੱਖ ਦੇ ਘਰੋਂ ਕੋਈ ਹਥਿਆਰ ਵੀ ਬਰਾਮਦ ਨਾ ਹੋਏ ਇਲੀਗਲ, ਫਿਰ ਵੀ ਉਹਦੇ ਲਈ ਜੇਲ੍ਹਾਂ ਨੇ। ਤੇ ਆਹ ਦੇਖੋ ਫਲਾਣਾ ਪਵਨ ਕੁਮਾਰ ਜਾਂ ਪੂਰੀ ਉਦਾਹਰਨ ਲੁਧਿਆਣੇ 'ਚ ਪਟਿਆਲੇ 'ਚ ਕਿੰਨੇ ਗਰਨੇਡ, ਕਿੰਨੀਆਂ ਪਿਸਤੌਲਾਂ ਕੀ ਜਿਹੜੀਆਂ ਫਲਾਣੇ ਕੋਲੋਂ ਬਰਾਮਦ ਹੋਈਆਂ। ਪਵਨ ਕੁਮਾਰ ਜਾਂ ਗੁੱਲੀ ਰਾਮ ਛੱਲੀ ਰਾਮ ਕਈ ਵਾਰੀ ਲਾਈਟਰ ਟੋਨ 'ਚ ਕਹਿੰਦੇ ਸੀ ਜੀ, ਉਹ ਸਾਰੇ ਉਹਨਾਂ ਦੇ ਉੱਤੇ ਕੋਈ ਕੇਸ ਨਹੀਂ ਬਣਦਾ ਕਿ ਭਾਈ ਇਹ ਦੋ ਸੈਟ ਆਫ ਲਾਜ਼ ਨੇ ਜੀ। ਹੁਣ ਅਸੀਂ ਪੰਜਾਬ 'ਚ ਅੱਜ ਦੇ ਕੰਟੈਕਸਟ 'ਚ ਜੇ ਗੱਲ ਕਰੀਏ ਜਦੋਂ ਕਿ ਬਾਦਲ ਦੀ ਸਰਕਾਰ ਹੈ ਔਰ ਜਸਟਿਸ ਦੀ ਗੱਲ ਔਰ ਫਲਾਣੇ ਦੀ ਵੀ, ਇੱਕ ਪਾਸੇ ਤਾਂ ਬਾਪੂ ਸੂਰਤ ਸਿੰਘ ਲਗਭਗ ਹੁਣ 130 ਦਿਨ ਹੋ ਗਏ ਨੇ ਉਹ ਬੈਠੇ ਨੇ ਭੁੱਖ ਹੜਤਾਲ ਤੇ ਕਿ ਭਾਈ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕੀਤੀਆਂ ਉਹਨਾਂ ਨੂੰ ਛੱਡੋ ਜੀ ਜੀ, ਬਜਾਏ ਉਹਦੇ ਲਈ ਕੋਈ ਪ੍ਰੈਸ਼ਰ ਬਿਲਡ ਕਰਨ ਦੇ ਸੈਂਟਰ ਦੇ ਉੱਤੇ ਜਾਂ ਖੁਦ ਜੋ ਉਹਨਾਂ ਦੇ ਆਪਣੇ ਪਰਵਿਊ 'ਚ ਕਾਰਵਾਈ ਕਰਨ ਦੇ ਉਹਨਾਂ ਨੂੰ ਚੱਕ ਲਿਆ, ਜਿਵੇਂ ਕੱਲ ਅਸੀਂ ਜ਼ਿਕਰ ਕੀਤਾ ਸੀ ਜੀ। ਔਰ ਸਾਰੇ ਇਸ਼ੂ ਔਰ ਜੇ ਅਸੀਂ ਆਮ ਦੇਖਦੇ ਹਾਂ ਕਿ ਕਿਤੇ ਅਜੇ ਵੀ ਉਹਨਾਂ ਦਾ ਮਨਵਿੰਦਰ ਸਿੰਘ ਗਿਆਸਪੁਰ ਉਹ ਤਰੀਕਾਂ ਭੁਗਤ ਰਿਹਾ 4 ਸਾਲ ਪਹਿਲਾਂ ਦਾ, 4 ਸਾਲ ਤੋਂ ਵੀ ਜ਼ਿਆਦਾ ਹੋਏਗਾ ਕਿ ਜੀ ਇਹਨਾਂ ਦੇ ਘਰੋਂ ਭਿੰਡਰਾਂ ਵਾਲੇ ਦੀ ਫੋਟੋ ਵਾਲੀਆਂ ਟੀ-ਸ਼ਰਟਾਂ ਬਰਾਮਦ ਹੋਈਆਂ ਔਰ ਅਜੇ ਵੀ ਹੁਣ ਚਲਾਨ ਪੇਸ਼ ਕੀਤਾ ਔਰ ਫਿਰ ਉਹਦਾ ਸ਼ਾਇਦ 13 ਕਿ 14 ਜੂਨ ਨੂੰ ਕੇਸ ਲੱਗਿਆ ਜੀ। ਸੋ ਜਿਹੜੇ ਕਈ ਸਾਲਾਂ ਤੋਂ ਨੌਨ ਇਸ਼ੂ ਵਾਲੇ ਵੀ ਗੱਲਾਂ ਨੇ, ਜਿੱਤੇ ਮਰਜ਼ੀ ਜੋ ਪਰਚਾ ਦਾਇਰ ਕਰ ਦੇਣ ਉਹ ਤਰੀਕਾਂ ਭੁਗਤੇ ਰਹਿੰਦੇ ਨੇ। ਹੁਣ ਇੱਕ ਖਬਰ ਜਿਹੜੀ ਕਿ ਅਸੀਂ ਵੀ ਸ਼ਾਇਦ ਪ੍ਰੋਗਰਾਮ 'ਚ ਡਿਸਕਸ ਕੀਤੀ ਸੀ ਕਿ ਪਿਛਲੇ ਦਿਨਾਂ 'ਚ ਸ਼ਾਇਦ 22 ਮਈ ਨੂੰ ਇਹ ਵਾਪਰਿਆ ਜੀ। 22 ਮਈ ਨੂੰ ਕਿੰਨੇ 9-10 ਦਿਨ ਹੋਏ ਨੇ ਕਿ ਕਲਿਆਣ ਪਿੰਡ 'ਚ ਜ਼ਿਲ੍ਹਾ ਪਟਿਆਲਾ ਦੇ ਉਹਨਾਂ ਦੇ ਸ਼ਿਵ ਸੈਨਾ ਵਾਲਿਆਂ ਦੀ ਪੂਰੀ ਇੱਕ ਗੁੰਡਿਆਂ ਦੀ ਗੱਡੀ ਜਿਹੜੀ ਹੈ ਬਿਨਾਂ ਟੋਲ ਦਿੱਤੇ ਜਦੋਂ ਨਿਕਲਣ ਲੱਗੀ ਤੇ ਉਹਨਾਂ ਨੇ, ਕਿਉਂਕਿ ਟੋਲ ਅੱਜ ਕੱਲ੍ਹ ਪ੍ਰਾਈਵੇਟ ਨੇ ਬਹੁਤੇ ਲਾਏ ਹੋਏ, ਉਹਨਾਂ ਨੇ ਜਿੰਨੇ ਕੁ ਪੈਸੇ ਹੁੰਦੇ ਨੇ ਉਹ ਬਣਾਉਣੇ ਵੀ ਹੁੰਦੇ ਨੇ ਉਹਦੇ 'ਚੋਂ ਕਿਉਂਕਿ ਪਹਿਲਾਂ ਉਹਨਾਂ ਨੇ ਖਰਚਾ ਕੀਤਾ ਹੁੰਦਾ ਜੀ। ਔਰ ਉਹਨਾਂ ਨੇ ਟੋਲ ਮੰਗਿਆ। ਉਹਨਾਂ ਨੇ ਜਿਹੜੇ ਉਹ ਗੁੰਡੇ ਸੀ ਔਰ ਅੰਦਰ ਕੰਮ ਤੇ ਇੱਕ ਸਿੱਖੀ ਸਰੂਪ 'ਚ ਸਰਦਾਰ ਜਿਸ ਦੀ ਫੋਟੋ ਵੀ ਮੀਡੀਆ 'ਚ ਆਈ ਕਿ ਉਹਨਾਂ ਨੇ ਉਸ ਅੰਦਰ ਬੰਦੂਕਾਂ ਅੰਦਰ ਦੀ ਨਾਲੀਆਂ ਅੰਦਰ ਕਰ ਦਿੱਤੀਆਂ, ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਔਰ ਇੱਕ ਉਸ ਸਰਦਾਰ ਦੀ ਪੱਗ ਨੂੰ ਉਹ ਫੁੱਟਬਾਲ ਦੀ ਤਰ੍ਹਾਂ ਠੁੱਡੇ ਮਾਰਦੇ ਰਹੇ। ਔਰ ਉਹ ਜਿਹੜਾ ਸਾਰਾ ਜਿਨ੍ਹਾਂ ਨੂੰ ਉਹ CCTV ਕੇ ਕਿਹੜੇ ਕੈਮਰੇ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਉਹ ਸਾਰਾ ਐਵੀਡੈਂਸ ਆਇਆ। ਇਸ ਦਾ ਬੜਾ ਰੌਲਾ ਪਿਆ, ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਉਹਨਾਂ ਨੇ ਜ਼ਖਮੀ ਕੀਤਾ, ਪੁਲਿਸ ਨੂੰ ਰਸ਼ ਕਰਨਾ ਪਿਆ, ਲੋਕ ਵੀ ਉੱਥੇ ਆ ਗਏ। ਔਰ ਇਹ ਇਹਨਾਂ ਦੀ ਈਵਨ ਟ੍ਰਿਬਿਊਨ ਦੀ ਖਬਰ ਹੈ ਔਰ ਉਹਦਾ ਹੈਡਲਾਈਨ ਔਰ ਅੱਜ ਦੀ ਟ੍ਰਿਬਿਊਨ ਹੈ ਚਾਰਜਿਸ ਡ੍ਰੌਪਡ ਅਗੇਂਸਟ ਸੈਨਾ ਮੈਨ। ਹੁਣ ਜਦੋਂ ਪੁਲਿਸ ਆਈ ਉਹਨਾਂ ਨੇ ਉਹਨਾਂ ਦੇ ਉੱਤੇ ਜਿਹੜੇ ਬਾਕੀ ਵੀ ਚਾਰਜ ਲਾਏ, ਉਹਦੇ ਚਾਰਜ ਟੂ ਮਰਡਰ ਵੀ ਕਿਉਂਕਿ ਮੌਤ ਵਰਗਾ ਜਿਹੜਾ ਮਾਰਨ ਦੇ ਲਿਹਾਜ਼ ਨਾਲ ਹੀ ਔਰ ਰਿਲੀਜੀਅਸ ਸੈਂਟੀਮੈਂਟਸ ਹਰਟ ਕਰਨ ਦੇ, ਕਿਉਂਕਿ ਜਿਵੇਂ ਉਹਨਾਂ ਨੇ ਔਰ ਉਹਦੇ ਸਬੂਤ ਸੀ ਉਹਨਾਂ ਕੈਮਰਿਆਂ ਦੇ ਵਿੱਚ CCTV ਕੈਮਰਿਆਂ 'ਚ ਜੀ। ਔਰ ਉਹਦੇ 'ਚ ਜਿਹੜੇ ਇਹ ਨਾਨ ਬੇਲੇਬਲ ਆਫੈਂਸ ਹੁੰਦੇ ਨੇ ਇਹਨਾਂ ਦੀ ਬੇਲ ਈਜ਼ੀ ਨਹੀਂ ਹੁੰਦੀ। ਹੁਣ ਜਿਹੜੀ ਇਹ ਖਬਰ ਹੀ ਹੈ ਤਾਂ ਕਿ ਪਤਾ ਹੋਏ ਕਿ ਈਵਨ ਟ੍ਰਿਬਿਊਨ ਵਰਗਾ ਜਿਹੜਾ ਹਿੰਦੂ ਤੋਂ ਵੀ ਈਵਨ ਵਿਚਾਰਧਾਰਾ ਨੂੰ ਵੀ ਸਪੋਰਟ ਕਰਦਾ ਹੈ, ਉਹਦਾ ਇਹ ਕਹਿਣਾ ਹੈ ਕਿ ਕੁਐਸਚਨਸ ਆਰ ਬੀਇੰਗ ਰੇਜ਼ਡ ਓਵਰ ਦਾ ਰੋਲ ਆਫ ਦਾ ਡਿਸਟ੍ਰਿਕਟ ਪੁਲਿਸ ਫॉर a hurried probe and clean chit to Shiv Sena activists who were booked for attempt to murder
and hurting religious sentiments following an attack on Kalyan Village Toll Plaza staffers on May 22nd. कि भी ये बड़ी हैरानी है कि भी उन्होंने शिवसेना वालियां नूं clean chit दे. The arrested leaders were released late last evening after non-bailable offences against them were dropped. ਹੁਣ ਇਧਰ ਜਦੋਂ ਫੜੇ ਗਏ ਇਹ ਚਾਰਜ ਲੱਗ ਗਏ ਉਹਨਾਂ ਦੇ ਗਰੁੱਪ ਜਿਹੜੇ ਨੇ ਬਾਹਰ ਧਰਨੇ ਤੇ ਬੈਠ ਗਏ ਜ਼ਾਹਰ ਹੈ ਬਾਦਲ ਤੱਕ ਉਹਨਾਂ ਨੇ ਪ੍ਰੈਸ਼ਰ ਪਵਾਇਆ ਹਿੰਦੂਤਵੀ ਐਲੀਮੈਂਟਸ ਨੇ ਕਿਉਂਕਿ ਕੋਈ ਐਸਪੀ ਜਾਂ ਐਸਐਸਪੀ ਆਪਣੇ ਤੌਰ ਦੇ ਉੱਤੇ ਇਦਾਂ ਦੇ ਸੰਗੀਨ ਮਾਮਲੇ ਦੇ ਵਿੱਚ ਚਾਰਜ ਡ੍ਰੌਪ ਨਹੀਂ ਕਰਦਾ ਹੈ ਲੇਕਿਨ the arrested leaders were released late last evening after non-bailable offences against them were dropped. The police were reportedly under pressure for the past few days as workers of the Shiv Sena were sitting on a dharna demanding release of their leaders. The police had arrested Shiv Sena Bal Thackeray State President Harish Singla and his 3 supporters on May 23rd. ਹੁਣ ਮਈ 23 ਨੂੰ ਫੜੇ ਜਾਂਦੇ ਨੇ ਇਹ ਚਾਰजेस ਹੋਣ ਦੇ ਬਾਵਜੂਦ ਜਿਹੜੇ ਹੈ ਉਹ 8 ਦਿਨਾਂ ਬਾਅਦ ਜਿਹੜਾ ਹੈ ਉਹ ਉਹਨਾਂ ਨੂੰ ਕਲੀਅਰੈਂਸ ਜਿਹੜੀ ਹੈ ਉਹ ਦੇ ਦਿੱਤੀ ਜਾਂਦੀ they had added non bailable sections in FIR including section 307 attempt to murder of the Indian Penal Code and 295A deliberate and malicious acts intended to outrage religious feelings of any class for allegedly tossing the turban of a Sikh employee at the plaza. Both charges were added after a scrutiny of the CCTV footage taken from the toll plaza. ਹੁਣ ਇਹਦੇ ਬਾਵਜੂਦ ਇਹ ਕਾਨੂੰਨ ਹੈ ਜਦੋਂ ਅਸੀਂ 31 ਸਾਲ ਪਹਿਲਾਂ ਜਾਂ ਉਸ ਤੋਂ ਵੀ ਆਲਮੋਸਟ 35 ਸਾਲ ਪਹਿਲਾਂ 1978 ਚ ਸੰਤ ਪਿੰਡਾਂ ਵਾਲੇ ਉੱਭਰਦੇ ਨੇ ਜੀ ਔਰ ਉਹ ਲਗਾਤਾਰਤਾ ਨਾਲ ਇਹ ਕਹਿੰਦੇ ਰਹੇ ਕਿ ਭਾਈ ਇਹ ਦੇਸ਼ ਸਾਡਾ ਨਹੀਂ ਹੈ ਇਹ ਸਾਨੂੰ ਆਪਣੇ ਨਹੀਂ ਸਮਝਦੇ ਇਸ ਦੇਸ਼ ਦੇ ਵਿੱਚ 2 ਸੈੱਟ ਨੇ ਕਾਨੂੰਨਾਂ ਦੇ ਇੱਕ ਬਹੁ ਗਿਣਤੀ ਦੇ ਲਈ ਹੈ ਇੱਕ ਘੱਟ ਗਿਣਤੀਆਂ ਦੇ ਲਈ ਹੈ ਔਰ ਉਹ ਸਬੂਤ ਦਿੰਦੇ ਸਨ ਕਿ ਆਹ ਦੇਖ ਲਓ ਕਿ ਭਾਈ ਸਿੱਖ ਦੇ ਨਾਲ ਇਸ ਕਾਨੂੰਨ ਦੇ ਥੱਲੇ ਆਹ ਹੋ ਰਿਹਾ ਔਰ ਹਿੰਦੂਆਂ ਦੇ ਲਈ ਜਿਹੜਾ ਬਹੁ ਗਿਣਤੀ ਉਹਦੇ ਲਈ ਇਹ ਹੋ ਰਿਹਾ ਔਰ ਅੱਜ 31 ਸਾਲ ਬਾਅਦ ਅੱਜ ਦੀ ਇਹ ਖਬਰ ਉਸ ਪੰਜਾਬ ਦੇ ਵਿੱਚ ਜਿੱਥੇ ਅਕਾਲੀ ਦਲ ਦੀ ਸਰਕਾਰ ਹੈ ਉੱਥੇ ਉਹ ਸੰਗੀਨ ਕਾਤਲ ਕਿਸਮ ਦੇ ਗੁੰਡੇ ਜਿਨ੍ਹਾਂ ਨੇ ਪਹਿਲਾਂ ਕਾਨੂੰਨ ਤੋੜਿਆ ਕਿ ਵੀ ਉਹਨਾਂ ਨੇ ਟੋਲ ਨਹੀਂ ਦਿੱਤਾ ਜੀ ਦੂਸਰਾ ਉਹਨਾਂ ਨੇ ਵਾਇਲੈਂਸ ਕੀਤੀ ਕਿ ਵੀ ਉਹਨਾਂ ਨੇ ਉਹਨਾਂ ਨੂੰ ਮਰਨ ਕੰਡੇ ਲਿਆ ਕੇ ਕੁੱਟ-ਕੁੱਟ ਕੇ ਕਰ ਦਿੱਤਾ ਤੀਸਰਾ ਧਾਰਮਿਕ ਤੌਰ ਦੇ ਉੱਤੇ ਦਸਤਾਰ ਦੀ ਬੇਅਦਬੀ ਕੀਤੀ ਪਰ ਇੱਕ ਹਫ਼ਤੇ ਬਾਅਦ ਕਲੀਨ ਚਿੱਟ ਲੈ ਕੇ ਬਿਨਾਂ ਜ਼ਮਾਨਤ ਤੋਂ ਪੁਲਿਸ ਉਹਨਾਂ ਨੂੰ ਰਿਲੀਜ਼ ਕਰ ਰਹੀ ਹੈ ਤੇ ਜੇ ਫਿਰ ਅਜੇ ਵੀ ਇੱਕ ਹਿੱਸਾ ਸਿੱਖਾਂ ਦਾ ਜਿਹੜਾ ਜਾਂ ਤਾਂ ਗਫਲਤ 'ਚ ਹੈ ਜਾਂ ਬਿਲਕੁਲ ਮੰਨਣ ਤੋਂ ਇਨਕਾਰੀ ਹੈ ਕਿ ਉਹ ਸਮਝਦੇ ਨੇ ਕਿ ਜੀ ਉਹ ਬਹੁਤ ਅੱਛਾ ਇੱਥੇ ਰਹਿ ਰਹੇ ਨੇ ਔਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈ ਉਹਨਾਂ ਨੂੰ ਲੱਗਦਾ ਵੀ ਇਹ ਕੀ ਹੈ ਗੁਲਾਮੀ ਕਿਹੜੀ ਗੁਲਾਮੀ ਹੈ ਸਾਡੇ ਲਈ ਸੋ ਇਹ ਖਬਰ ਅੱਜ ਦੇ ਦਿਨ ਆਪਣੇ ਆਪ ਦੇ ਵਿੱਚ ਇੱਕ ਸਬੂਤ ਹੈ ਕਿ ਇਹਨਾਂ 31 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਔਰ ਭਾਰਤ ਦੇ ਵਿੱਚ ਸਿੱਖਾਂ ਦੀ ਹਾਲਤ ਬਦਤਰ ਹੋਈ ਹੈ ਜੂਨ 84 ਤਾਂ ਇਹ ਕਾਂਗਰਸ ਹਕੂਮਤ ਨੂੰ ਕਿਹਾ ਜਾਂਦਾ ਹੈ ਕਿ ਜੇ ਉਹਨਾਂ ਨੇ ਪਲਾਨ ਕੀਤਾ ਉਹਨਾਂ ਨੇ ਕੀਤਾ ਬਾਦਲ ਜਦੋਂ ਮੂੰਹ ਖੋਲਦਾ ਹੈ ਉਹ ਕਾਂਗਰਸ ਨੇ ਆਹ ਕਰਤਾ ਉਹ ਕਰ ਦਿੱਤਾ ਔਰ ਇਹ ਅੰਡਰ ਬਾਦਲ ਦੀ ਹਕੂਮਤ ਦੇ ਪੰਜਾਬ ਦੇ ਵਿੱਚ ਸਿੱਖਾਂ ਦੀ ਪੱਗ ਉਛਾਲੀ ਜਾ ਸਕਦੀ ਹੈ ਪਬਲਿਕਲੀ ਮਾਰਿਆ ਕੁੱਟਿਆ ਜਾ ਸਕਦਾ ਤੇ ਜੇ ਲੇਬਲ ਸ਼ਿਵ ਸੈਨਾ ਦਾ ਲੱਗਾ ਤੇ ਤੁਹਾਡੇ ਤੇ ਕੋਈ ਮੁਕੱਦਮਾ ਦਾਇਰ ਨਹੀਂ ਹੋਏਗਾ ਇਹ ਹਕੀਕਤ ਹੈ ਜੀ ਡਾਕਟਰ ਸਾਹਿਬ ਇਸ਼ਾਰਾ ਵੀ ਹੋ ਗਿਆ ਬ੍ਰੇਕ ਤੇ ਜਾਣ ਦਾ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ